ਦੀਪਕ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੱਲਬਾਤ ਕਰਦੇ ਹਾਂ ਜੰਗਬੰਦੀ ਨੂੰ ਲੈ ਕੇ। 40ਵੇਂ ਦਿਨ ਕਹਿੰਦੇ ਵੀ ਰੁਕੀ ਜੰਗ, 2 ਹਫ਼ਤੇ ਦਾ ਸੀਜ਼ਫਾਇਰ, ਹੁਣੇ-ਹੁਣੇ ਕੁਛ ਘੰਟੇ ਪਹਿਲਾਂ ਹੀ ਇਹ ਚੀਜ਼ ਹੋਈ। ਬਿਲਕੁਲ ਜੀ, ਲਗਾਤਾਰ ਅਮਰੀਕਾ ਵੱਲੋਂ ਵਾਇਆ ਪਾਕਿਸਤਾਨ ਇਸ ਗੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਸੇ ਤਰ੍ਹਾਂ ਇਹ ਗੱਲ ਸਿਰੇ ਲੱਗੇ, ਕਿਉਂਕਿ ਈਰਾਨ ਬਾਰ-ਬਾਰ ਇਹਨਾਂ ਦੇ ਜਿਹੜਾ ਇਹਨਾਂ ਵੱਲੋਂ ਤਜਵੀਜ਼ ਭੇਜੀ ਜਾ ਰਹੀ ਸੀ, ਉਸ ਨੂੰ ਖਾਰਜ ਕਰ ਰਿਹਾ ਸੀਗਾ ਤੇ ਆਖਰ ਫਿਰ ਕੁਝ ਸ਼ਰਤਾਂ ਨਰਮ ਹੋਈਆਂ ਹੋਣਗੀਆਂ ਜਾਂ ਉਹਦੇ ਅਨੁਸਾਰ ਕੁਝ ਸ਼ਰਤਾਂ ਤੈਅ ਹੋਈਆਂ ਹੋਣਗੀਆਂ ਤੇ ਜੀ ਤੋਂ ਬਾਅਦ ਈਰਾਨ ਮੰਨਿਆ। ਵੈਸੇ ਤਾਂ ਜੇ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੰਨੋ ਤਾਂ ਉਹ ਕਹਿੰਦਾ ਵੀ ਉਹ ਹੋਰਮੁਜ਼ ਖੋਲਣ ਦੇ ਲਈ ਤੁਰੰਤ ਤਿਆਰ ਹੋ ਗਏ ਤੇ ਇਸੇ ਸ਼ਰਤ ਤੇ ਅਸੀਂ ਸੀਜ਼ਫਾਇਰ ਦੇ ਵੱਲ ਵਧੇ ਹਾਂ। ਹੂੰ। ਸੋ ਇਸ ਲਈ ਉਹ ਕਹਿੰਦੇ ਕਿ ਇਹ ਜਿੱਤ ਦੇ ਜਸ਼ਨ ਮਤਲਬ ਮਨਾਏ ਜਾ ਰਹੇ ਨੇ ਸਾਡੇ ਵੱਲੋਂ ਤਾਂ ਕਿ ਅਸੀਂ ਜਿੱਤ ਗਏ ਹਾਂ, ਪਰ ਤਾਂ ਵੀ ਇਹ ਸੀਜ਼ਫਾਇਰ ਹੈ ਤੇ ਅਸੀਂ 2 ਹਫ਼ਤਿਆਂ ਦੇ ਲਈ ਕਿਸੇ ਤਰ੍ਹਾਂ ਦਾ ਹਮਲਾ ਇੱਕ ਦੂਸਰੇ ਤੇ ਨਹੀਂ ਕਰਾਂਗੇ। ਇਜ਼ਰਾਈਲ ਵੱਲੋਂ ਵੀ ਤੇ ਅਮਰੀਕਾ ਵੱਲੋਂ ਲਗਭਗ ਤੈਅ ਹੈ, ਪਰ ਇਹ ਦੇਖਣਾ ਹੋਏਗਾ ਕਿ ਇਜ਼ਰਾਈਲ ਇਸ ਸੀਜ਼ਫਾਇਰ ਦਾ ਹਿੱਸਾ ਸਿੱਧੇ ਰੂਪ 'ਚ ਬਣਿਆ ਕਿ ਨਹੀਂ, ਇਹ ਅਜੇ ਘਟਨਾਵਾਂ ਤੋਂ ਨਜ਼ਰ ਰੱਖਣੀ ਪਏਗੀ। ਪਰ ਫਿਲਹਾਲ ਉਹਨਾਂ ਨੇ ਟਵੀਟ ਜਿਹੜਾ ਕੀਤਾ ਹੈ ਟਰੰਪ ਨੇ, ਉਹਦੇ ਵਿੱਚ ਕਹਿੰਦਾ ਕਿ ਇਰਾਨ ਦੇ ਵੱਲੋਂ ਤੁਰੰਤ ਹੋਰਮੁਜ਼ ਸਟ੍ਰੀਟ ਖੋਲਣ ਦੀ ਸ਼ਰਤ ਦੇ ਉੱਤੇ ਬੰਬਾਰੀ ਤੇ ਹਮਲਿਆਂ ਨੂੰ 2 ਹਫ਼ਤਿਆਂ ਦੇ ਲਈ ਰੋਕਣ ਦੇ ਲਈ ਅਸੀਂ ਰਾਜੀ ਹੋਏ। ਸੋ ਉਹ ਕਹਿੰਦੇ ਕਿ ਮੈਂ ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਆਰਮੀ ਚੀਫ ਆਸਿਮ ਗੁਨੀਰ ਦੀ ਅਪੀਲ ਤੋਂ ਬਾਅਦ ਲਿਆ। ਮਤਲਬ ਉਹ ਇਹ ਜਤਾਉਣਾ ਚਾਹੁੰਦੇ ਨੇ ਕਿ ਉਹਨਾਂ ਨੇ ਮੈਨੂੰ ਮਿਹਨਤ ਕੀਤੀ ਹੈ, ਮੈਂ ਤਾਂ ਰੁਕੇ, ਜਦੋਂ ਕਿ ਹਕੀਕਤ ਇਹ ਹੈ ਕਿ ਟਰੰਪ ਬਾਰ-ਬਾਰ ਉਹਨਾਂ ਦੀ ਮਿਹਨਤ ਕਰ ਰਹੇ ਸੀ ਕਿ ਕਰੋ ਕੁਛ, ਹੁਣ ਇਹਨਾਂ ਪਰ ਰੋਕੀਏ ਤੇ ਮੈਂ ਆਪਣੇ ਆਪ ਨੂੰ ਜੇਤੂ ਦਿਖਾਵਾਂ। ਤੇ ਚਲੋ ਈਰਾਨ ਤੇ ਕਹਿੰਦੇ ਅਮਰੀਕਾ ਦੇ ਵਿਚਾਲੇ 10 ਪੁਆਇੰਟਾਂ ਦਾ ਇੱਕ ਤਜਵੀਜ਼ ਸੀਗੀ, ਜਿਨ੍ਹਾਂ ਦੇ ਉੱਤੇ ਕੁਝ ਨੁਕਤਿਆਂ ਤੇ ਸਹਿਮਤੀ ਬਣੀ ਹੈ ਤੇ ਫਿਲਹਾਲ ਇਸ ਨੂੰ ਟੈਂਪਰੇਰੀ ਸਹਿਮਤੀ ਵਜੋਂ ਦੇਖਿਆ ਜਾ ਰਿਹਾ, ਜਾਂ ਇਸ ਉਮੀਦ ਨਾਲ ਦੇਖਿਆ ਜਾ ਰਿਹਾ ਕਿ ਜੇ ਇਸ ਨੁਕਤੇ ਤੇ ਹੁਣ ਜੰਗ ਰੁਕ ਗਈ ਆ ਤਾਂ ਟੇਬਲ ਟਾਕ ਦੇ ਰਾਹੀਂ ਗੱਲ ਨੇੜੇ ਲੱਗ ਜਾਏਗੀ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਅਗਲੇ 2 ਹਫ਼ਤਿਆਂ ਦੇ ਵਿੱਚ ਸਮਝੌਤਾ ਅੰਤਮ ਰੂਪ ਲੈਂਦਾ ਜਾਂ ਨਹੀਂ ਲੈਂਦਾ। ਤੇ ਫਿਲਹਾਲ ਇਹ ਵੱਡੀ ਰਾਹਤ ਹੈ, ਔਰ ਇਹ ਰਾਹਤ ਇਸੇ ਤਰੀਕੇ ਨਾਲ ਸਮਝਣ ਦੀ ਲੋੜ ਹੈ ਕਿ ਜਿੱਥੇ ਬੰਬਾਰੀ ਰੁਕੇਗੀ, ਜਿੱਥੇ ਜਾਨੀ ਮਾਲੀ ਨੁਕਸਾਨ ਤੋਂ ਰੋਕ ਆਏਗੀ, ਕਿਉਂਕਿ ਕੱਲ ਰੇਲਵੇ ਲਾਈਨਾਂ ਜਿਵੇਂ ਈਰਾਨ ਦੀਆਂ ਨਿਸ਼ਾਨਾ ਬਣਾਈਆਂ ਜਾ ਰਹੀਆਂ ਸੀਗੀਆਂ, ਉਹਨਾਂ ਦੇ ਪੁਲ ਜਿਵੇਂ ਨਿਸ਼ਾਨਾ ਬਣਾਏ ਜਾ ਰਹੇ ਸੀ, ਔਰ ਈਰਾਨ ਨੇ ਕਹਿਤਾ ਸੀ ਅਸੀਂ ਫੇਰ ਵੱਖ-ਵੱਖ ਮੁਲਕਾਂ ਦੇ ਵਿੱਚ ਅਮਰੀਕੀ ਟਿਕਾਣੇ ਜਾਂ ਉਹਨਾਂ ਦੀ ਯੂਨੀਵਰਸਿਟੀਆਂ, ਕਾਲਜਾਂ ਜਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਵਾਂਗੇ। ਇਹਦੇ ਨਾਲ ਇੱਕ ਵਾਰ ਫਿਰ ਜੰਗ ਭਿਆਨਕ ਰੂਪ ਵੱਲ ਵਧਣ ਦਾ ਖਦਸ਼ਾ ਪੈਦਾ ਹੋ ਗਿਆ ਸੀ। ਸੋ ਇਸ ਲਈ ਇਹ ਜਿਹੜੀ ਤੁਰੰਤ ਜੰਗ ਰੁਕੀ ਹੈ, ਇਹਦਾ ਅਸਰ ਜਿੱਥੇ ਜਾਨੀ ਮਾਲੀ ਨੁਕਸਾਨ ਦੇ ਲਈ ਭਰਪਾਈ ਵਜੋਂ ਆਪਾਂ ਦੇਖੀਏ ਕਿ ਉਹ ਰੁਕੂਗਾ, ਉੱਥੇ ਹੀ ਸਮੁੱਚਾ ਦੁਨੀਆ, ਸਮੁੱਚੇ ਮੁਲਕ ਜਿਹੜੇ ਪ੍ਰਭਾਵਿਤ ਹੋ ਰਹੇ ਸੀ ਉਹਨਾਂ ਲਈ ਵੀ ਸੁੱਖ ਦਾ ਸਾਹ ਆਏਗਾ, ਕਿਉਂਕਿ ਜੇ ਹੋ ਤਾਂ ਉਹਦੇ ਨਾਲ ਜਿੰਨਾ ਤੇਲ ਦਾ ਸਪਲਾਈ ਰੁਕੀ ਹੈ, ਗੈਸ ਦੀ ਸਪਲਾਈ ਰੁਕੀ ਹੈ, ਜਾਂ ਜਿਹੜੇ ਹੋਰ ਸਮੁੰਦਰੀ ਮਾਰਗਾਂ ਦੇ ਉੱਤੇ ਦਾ ਅਸਰ ਪੈ ਰਿਹਾ। ਸੋ ਇਸ ਲਈ ਜਿਵੇਂ ਮੁਲਕਾਂ ਦੇ ਵਿੱਚ ਅਚਾਨਕ ਰੇਟ ਵੱਧ ਕੇ ਤੇਲ ਗੈਸ ਦੇ, ਚਾਹੇ ਉਹ ਗੱਡੀਆਂ ਵਾਲਾ, ਚਾਹੇ ਬਾਕੀ ਸਾਰਾ ਕੁਛ ਹੈ, ਸੋ ਉਸੇ ਦਾ ਅਸਰ ਅਸੀਂ ਪਾਕਿਸਤਾਨ ਤੋਂ ਲੈ ਕੇ ਇੱਧਰ ਵੀ ਦੇਖਦੇ। ਪਾਕਿਸਤਾਨ 'ਚ ਤਾਂ ਰਾਜਕਰਮਜੀਤ ਜੀ ਪਾਬੰਦੀਆਂ ਲੱਗੀਆਂ ਸੀਗੀਆਂ ਕਿ 8 ਵਜੇ ਤੋਂ ਬਾਅਦ ਬਾਜ਼ਾਰ ਬੰਦ ਕਰ ਦਿਓ, ਹੈ ਨਾ। ਵਿਆਹ ਤੁਸੀਂ ਘਰੇ ਕਰਨਾ, ਪੈਲੇਸ 'ਚ ਕਰਨਾ, ਕਿਤੇ ਵੀ ਕਰਨਾ, ਉਹਦੇ ਉੱਤੇ ਲਗਭਗ ਸੀਮਤ ਹੋ ਗਈਆਂ ਸੀ ਸਾਰੀ ਚੀਜ਼ਾਂ ਕਿ ਇੰਨੇ ਵਜੇ ਤੋਂ ਬਾਅਦ ਕੁਛ ਨਹੀਂ ਕਰ ਸਕਦੇ। ਉਹ ਕੁਛ ਰੋਕ ਲੱਗ ਗਈ ਸੀ ਤੇ ਉਹਦਾ ਹੀ ਪਰਛਾਵਾਂ ਸਾਡੇ ਪੈਣ ਦਾ ਵੀ ਖਤਰਾ ਖੜਾ ਸੀਗਾ ਤੇ ਕਿ ਕਿਤੇ ਇੱਧਰ ਵੀ ਕੁਝ ਅਜਿਹੀਆਂ ਰੋਕਾਂ ਲੱਗ ਜਾਵੇ। ਬੇਸ਼ੱਕ ਸਾਡੇ ਕੱਲ ਵੀ 2 ਲੰਘ ਕੇ ਆਏ ਨੇ ਬੇੜੇ, ਪਰ ਫਿਰ ਵੀ। ਸੋ ਇਸ ਲਈ ਇਹ ਦੁਨੀਆ ਲਈ ਰਾਹਤ ਦੀ ਖਬਰ ਹੈ ਤੇ ਇਹਦੇ ਵਿੱਚੋਂ ਹੁਣ ਉਮੀਦ ਕਰਦੇ ਹਾਂ, ਕਿਉਂਕਿ ਟਰੰਪ ਨੇ ਈਰਾਨ ਦੇ ਵਿਦੇਸ਼ ਮੰਤਰੀ ਦਾ ਜਿਹੜਾ ਬਿਆਨ ਹੈ ਉਸ ਨੂੰ ਵੀ ਨਾਲ ਸਾਂਝਾ ਕੀਤਾ ਹੈ। ਮਤਲਬ ਦੋਵੇਂ ਪਾਸਿਓਂ ਇਹ ਗੱਲ ਹੁਣ ਸਪਸ਼ਟ ਹੈ ਇੱਕ ਤਰ੍ਹਾਂ ਨਾਲ, ਠੀਕ ਹੈ ਨਾ। ਟਰੰਪ ਨੇ ਈਰਾਨ ਦੇ ਵਿਦੇਸ਼ ਮੰਤਰੀ ਆਵਾਸ ਦਾ ਬਿਆਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਾਂਝਾ ਕੀਤਾ। ਇਸ ਬਿਆਨ ਵਿੱਚ ਵੀ 2 ਹਫ਼ਤਿਆਂ ਦੇ ਸੀਜ਼ਫਾਇਰ ਦੇ ਸਮਝੌਤੇ ਤੇ ਹੋਰਮੁਜ਼ ਖੋਲਣ ਦੀ ਪੁਸ਼ਟੀ ਹੋਈ ਹੈ। ਸੋ ਇਸ ਲਈ ਇਹ ਦੁਨੀਆ ਲਈ ਰਾਹਤ ਦੀ ਖਬਰ ਹੈ, ਪਰ ਉਮੀਦ ਕਰਦੇ ਹਾਂ ਕਿ ਪਰਮਾਨੈਂਟ ਸਮਝੌਤਾ ਹੋਵੇ, ਔਰ ਸਮਝੌਤੇ ਦਾ ਮਤਲਬ ਦੋਏ ਧਿਰਾਂ ਬਰਾਬਰੀ ਤੇ ਤੈਅ ਹੁੰਦੀਆਂ ਨਾ ਕਿ ਹੋਵੇ ਕਿ ਇੱਕ ਨੂੰ ਡਰਾ ਕੇ ਦਬਾ ਕੇ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਸਮਝੌਤਾ ਕਿਸ ਆਧਾਰ ਤੇ ਹੁੰਦਾ ਤੇ ਅੱਗੇ ਨੂੰ ਹਮਲੇ ਨਹੀਂ ਹੋਣਗੇ, ਕਿ ਇਹ ਵੀ ਜਿਹੜੀ ਈਰਾਨ ਦੀ ਸ਼ਰਤ ਸੀ ਉਸ ਨੂੰ ਵੀ ਮੰਨਿਆ ਜਾਂਦਾ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਫਿਲਹਾਲ ਜੰਗ ਰੁਕ ਗਈ ਹੈ, ਇਹ ਰਾਹਤ ਭਰੀ ਖਬਰ ਹੈ ਜੀ। ਦੀਪਕ ਜੀ, ਆਪਾਂ ਨੂੰ ਪਤਾ ਵੀ ਜਿਹੜੇ ਮੁਲਕ 'ਚੋਂ ਤੇ ਉੱਥੇ ਤੇ ਆਪਣੇ ਗਵਾਂਢੀ ਮੁਲਕ ਦਾ ਹਮੇਸ਼ਾ ਪੇਚਾ ਇਸ ਚੀਜ਼ ਨੂੰ ਲੈ ਕੇ ਪਿਆ ਰਹਿੰਦਾ ਆ। ਕੀ ਇਹ ਜੰਗਬੰਦੀ 'ਚ ਪਾਕਿਸਤਾਨ ਦਾ ਨਾਂ ਆਉਣ ਦੇ ਨਾਲ ਜਾਂ ਉਹਦਾ ਨਾਮ ਲੈ ਕੇ ਟਰੰਪ ਹੁਣੀ ਇਹ ਜਿਹੜਾ ਕਹਿ ਰਹੇ ਆ, ਇਸ ਚੀਜ਼ ਦਾ ਕੋਈ ਉੱਥੇ ਰੌਲਾ ਗੌਲਾ ਆਪਾਂ ਭਾਰਤ ਵਿੱਚ ਵੀ ਦੇਖ ਰਹੇ ਆ, ਉਹਨੂੰ ਕਿੱਦਾਂ ਜਿਹੜਾ ਉਹ ਵਾਚ ਕਰ ਰਹੇ ਨੇ? ਦੇਖੋ, ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਜਿਸ ਤਰ੍ਹਾਂ ਇਹ ਜੰਗ ਚੱਲ ਰਹੀ ਹੈ ਉਹਦਾ
ਅਸਰ ਭਾਰਤ ਪਾਕਿਸਤਾਨ ਦੇ ਮਾਮਲਿਆਂ ਤੇ ਇਸ ਕਦਰ ਪੈ ਰਿਹਾ ਕਿ ਸਾਡੀ ਵੀ ਜੋ ਆਪਸ ਵਿੱਚ ਤਣਾਅ ਦੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਬਰਕਰਾਰ ਹੈ। ਔਰ ਉਹਦੇ ਵਿੱਚ ਖਾਸ ਪਹਿਲੂ ਇਹ ਵੀ ਹੈਗਾ ਕਿ ਜਿਸ ਤਰ੍ਹਾਂ ਅਮਰੀਕਾ ਹੁਣ ਪਾਕਿਸਤਾਨ ਨੂੰ ਜ਼ਿਆਦਾ ਤਵੱਜੋ ਦੇ ਰਿਹਾ ਹੈ, ਉਹਦੇ ਨਾਲ ਵਿਰੋਧੀ ਧਿਰਾਂ ਰਾਜਨੀਤਿਕ ਦਲ ਨਰਿੰਦਰ ਮੋਦੀ ਨੂੰ ਸਵਾਲ ਤਾਂ ਕਰਨ ਲੱਗੇ ਨੇ ਕਿ ਮਿੱਤਰ ਦਾ ਰਾਗ ਤੁਸੀਂ ਅਲਾਪਦੇ ਰਹੇ ਹੈ ਨਾ, ਉਹਦੇ ਲਈ ਜਾ ਕੇ ਚੋਣ ਪ੍ਰਚਾਰ ਵੋਟਾਂ ਕਰਦੇ ਰਹੇ ਹੈ ਨਾ, ਤੁਹਾਨੂੰ ਇਜ਼ਰਾਈਲ ਵਾਲੇ ਪਾਸੇ ਧੱਕਿਆ ਸੀ ਤੇ ਸਮਝੌਤੇ ਦੇ ਲਈ ਈਰਾਨ ਉਹਨੂੰ ਭੇਜ ਰਹੇ ਨੇ। ਸੋ ਇਹ ਜਦੋਂ ਤਾਂ ਵੀ 2 ਦਿਨ ਪਹਿਲਾਂ ਤੁਸੀਂ ਜਾਓ ਤੇ ਤੁਹਾਨੂੰ ਕੋਈ ਜਾਣਕਾਰੀ ਵੀ ਨਾ ਹੋਵੇ ਇਸ ਗੱਲ ਦੀ ਕਿ ਜੰਗ ਲੱਗਣ ਵਾਲੀ ਹੈ, ਤੇ ਤਾਂ ਖਤਰਨਾਕ ਸੀ ਕਿ ਤੁਸੀਂ ਆਪਣੇ ਆਪ ਨੂੰ ਜਾਂ ਸੁਰੱਖਿਆ ਦਸਤਿਆਂ ਨੂੰ ਸਵਾਲ ਹੈ ਕਿ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿਵੇਂ ਖਤਰੇ ਦੇ ਮੂੰਹ ਚ ਪਾਇਆ ਸੀ, ਜੰਗ ਵਾਲੇ ਮੁਲਕਾਂ ਚ ਕਿਵੇਂ ਭੇਜਤਾ। ਪਰ ਉਹਦੇ ਬਾਵਜੂਦ ਵੀ ਮਤਲਬ ਸਰਕਾਰ ਇਸ ਮਸਲੇ ਤੇ ਮੂੰਹ ਖੋਲਣੋਂ ਕੰਨੀ ਕਤਰਾ ਰਹੀ ਹੈ, ਜਦੋਂ ਕਿ ਫਿਕਰ ਇਸ ਗੱਲ ਦਾ ਕਿ ਕਿਤੇ ਭਾਰਤ ਪਾਕਿਸਤਾਨ ਚ ਕੋਈ ਜਿਹੜੀ ਉਹ ਦਬੀ ਹੋਈ ਅੱਗ ਆ ਉਹ ਫੇਰ ਨਾ ਸੁਲਗ ਪਵੇ, ਕਿਉਂਕਿ ਉੱਥੋਂ ਦੇ ਜਿਹੜੇ ਰੱਖਿਆ ਮੰਤਰੀ ਨੇ ਉਹਨੇ ਕਿਹਾ ਸੀ ਅਸੀਂ ਇਸ ਵਾਰ ਤਾਂ ਕਲਕੱਤੇ ਤੱਕ ਮਾਰ ਕਰਾਂਗੇ, ਸਾਡੀ ਤਿਆਰੀ ਹੈ, ਅਸੀਂ ਐਂ ਕਰ ਲਾਂਗੇ। ਤੇ ਉਧਰ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਆ ਕੇ ਤਾਂ ਦੇਖੋ ਸੁਪੜਾ ਸਾਫ਼ ਕਰ ਦਾਂਗੇ, ਪਾਕਿਸਤਾਨ ਨਕਸ਼ੇ ਤੋਂ ਨਹੀਂ ਲੱਭੂਗਾ। ਸੋ ਇਹੀ ਜਿਹੀਆਂ ਇਹ ਜਿਹੜੀ ਬਿਆਨਬਾਜ਼ੀ ਹੈ ਚਿੰਤਾ ਵੀ ਵਧਾ ਰਹੀ ਹੈ, ਔਰ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਹੈ ਕਿ ਕਿਉਂਕਿ ਸੰਸਦ ਚ ਵੀ ਇਹ ਸਵਾਲ ਉੱਠੇ ਸੀਗੇ ਵੀ ਦਲਾਲੀ ਕਰ ਰਿਹਾ ਜੀ ਪਾਕਿਸਤਾਨ ਤਾਂ ਹੈ, ਤੇ ਕੁਝ ਤਰ੍ਹਾਂ ਕਹਿ ਰਹੀਆਂ ਸੀ ਵੀ ਅਗਲਿਆਂ ਨੇ ਵਿਚੋਲਾ ਬਣਾਇਆ, ਤੁਹਾਨੂੰ ਕਿਉਂ ਨਹੀਂ ਬਣਾਇਆ। ਸੋ ਇਹ ਦਲਾਲੀ ਤੇ ਵਿਚੋਲੇ ਵਾਲੀ ਤਕਰਾਰ ਵੀ ਸਾਡੇ ਇੱਥੇ ਹੈਗੀ ਹੈ। ਸੋ ਇਹ ਰਾਜਨੀਤਿਕ ਤੌਰ ਦੇ ਉੱਤੇ ਵੀ ਹੈਗਾ, ਤੇ ਜੇ ਅਮਰੀਕਾ ਉਹਨੂੰ ਤਵੱਜੋ ਦਿੰਦਾ ਤਾਂ ਇਹਦੇ ਅਰਥ ਵੀ ਹੋਰ ਲਏ ਜਾ ਰਹੇ ਨੇ। ਸੋ ਚੀਨ ਤੇ ਰੂਸ ਜਿਵੇਂ ਖੁੱਲ ਕੇ ਖੜੇ, ਕਿਉਂਕਿ ਉਹ ਕੱਲ ਨਾਟੋ ਕਰਨਾ ਚਾਹੁੰਦੇ ਸੀ ਮੁਲਕਾਂ ਨੂੰ, ਇਹ ਨਾ ਵੀਟੋ ਪਾਵਰ ਰਾਹੀਂ ਜੇ ਸਾਰਾ ਕੁਝ, ਤੇ ਉੱਥੇ ਵੀ ਉਹ ਗੱਲ ਨਹੀਂ ਬਣੀ। ਰੂਸ ਤੇ ਚੀਨ ਖੁੱਲ ਕੇ ਈਰਾਨ ਦੇ ਨਾਲ ਖੜ ਗਏ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਸੀਜ਼ ਫਾਇਰ ਤੋਂ ਬਾਅਦ ਜੇ ਸਮਝੌਤੇ ਵਾਲੀ ਕਵਾਇਦ ਕੁਛ ਹੁੰਦੀ ਹੈ, ਉਹ 'ਚ ਸਾਡਾ ਕੋਈ ਰੋਲ ਹੈਗਾ ਜਾਂ ਨਹੀਂ, ਜਾਂ ਅਸੀਂ ਸਹੀ ਵਾਲੇ ਪਾਸੇ ਖੜੇ ਰਹਿ ਪਾਉਂਦੇ ਹਾਂ ਕਿ ਨਹੀਂ, ਕਿਉਂਕਿ ਸਮਝੌਤੇ ਤੋਂ ਬਾਅਦ ਕਾਫੀ ਸਥਿਤੀਆਂ ਬਦਲ ਜਾਣੀਆਂ, ਫਿਰ ਸਾਡੇ ਲਈ ਚੁਣੌਤੀ ਵੀ ਹੋਣੀ। ਜੀ।